ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नू प्रोग्राम सचो सच विच बहुत शुक्रिया जी डॉक्टर साहब। अज 30 जनवरी 2020 18 माघ नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਬਰ ਕੈਨੇਡਾ, roku, Jadoo Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸਿਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਹੁਣ ਆਪਾਂ ਜੋ Facebook ਤੇ ਜਾਂ YouTube ਤੇ ਉੱਪਰ ਜੋ ਸਾਡਾ ਪ੍ਰੋਗਰਾਮ ਹੋਏਗਾ ਉਹ ਵਨ ਗੋ ਹੋਏਗਾ, ਕੋਈ ਵੀ ਸੈਗਮੈਂਟ ਨਹੀਂ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਵੀ ਅੱਜ ਵਿਚਾਰ ਚਰਚਾ ਦਾ ਵਿਸ਼ਾ ਜੋ ਵੀ ਹੋਣਗੇ ਉਹਨਾਂ ਬਾਰੇ ਆਪਾਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਅੱਜ ਦੇ ਦਿਨ ਹੀ 30 ਜਨਵਰੀ 1948 ਨੂੰ ਗਾਂਧੀ ਨੂੰ ਮਾਰਿਆ ਗਿਆ ਔਰ ਮਾਰਨ ਵਾਲਾ RSS ਦਾ ਨੱਥੂ ਰਾਮ ਗੋਡਸੇ ਸੀ। ਸੋ ਅੱਜ ਵੀ RSS ਦੇ ਇੱਕ ਗੁੰਡੇ ਨੇ ਜੈ ਸ਼੍ਰੀ ਰਾਮ ਕਹਿ ਕੇ ਜਾਮੀਆ ਸਟੂਡੈਂਟ ਦੇ ਉੱਪਰ ਗੋਲੀ ਚਲਾਈ ਔਰ ਜਿਨ੍ਹਾਂ ਵਿੱਚੋਂ ਇੱਕ ਨੂੰ ਜ਼ਖਮੀ ਕੀਤਾ ਗਿਆ। ਔਰ ਜੋ ਪੁਲਿਸ ਹੈ, ਜੋ ਪੁਲਿਸ ਦਾ ਕੰਮ ਹੁੰਦਾ ਹੈ ਕਿ ਉਹਨਾਂ ਦੀ ਜੋ ਪਬਲਿਕ ਹੈ ਉਸ ਦੀ ਰੱਖਿਆ ਕਰਨਾ ਜਾਂ ਜੋ ਜ਼ੁਲਮ ਕਰਨ ਵਾਲੇ ਨੂੰ ਰੋਕਣਾ, ਪਰ ਉਸ ਟਾਈਮ ਜੋ ਪੁਲਿਸ ਸੀ ਉਹ ਇਹ ਤਮਾਸ਼ਾ ਦੇਖ ਰਹੀ ਸੀ। ਔਰ ਅੱਜ ਭਾਰਤ ਦੇ ਲੋਕ 130 ਕਰੋੜ ਲੋਕ ਨੇ ਉਹ RS ਦੇ ਗੁੰਡਾ ਰਾਜ ਦਾ ਸ਼ਿਕਾਰ ਨੇ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ, ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ। ਔਰ ਦੂਸਰੇ ਪਾਸੇ ਜੋ ਟਰੰਪ ਜੋ ਪ੍ਰਸ਼ਾਸਨ ਹੈ ਉਹਨਾਂ ਨੇ ਜਿਹੜੀਆਂ ਕੰਪਨੀਆਂ ਨੇ ਜੋ ਕਿ ਫੇਕ ਕਾਲਸ ਕਰਦੀਆਂ ਨੇ ਉਹਨਾਂ ਉੱਪਰ ਮੁਕੱਦਮਾ ਦਾਇਰ ਕੀਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜੋ ਕੰਪਨੀਆਂ ਜੋ ਫੇਕ ਕਾਲਸ ਕਰਦੀਆਂ ਨੇ ਉਹ ਭਾਰਤ ਵਿੱਚ ਨੇ। ਸੋ ਦੇਖੋ, ਧੋਖਾਬਾਜ਼ੀ ਉਹਨਾਂ ਦੇ ਖੂਨ ਵਿੱਚ ਹੈ। ਸੋ ਇਸ ਉੱਪਰ ਵਿਚਾਰ ਚਰਚਾ ਕਰਾਂਗੇ। ਜੋ ਅਰਾਊਂਡ ਦੇ ਵਿੱਚ ਜੋ ਡਿਵੈਲਪਮੈਂਟਸ ਹੋ ਰਹੀਆਂ ਨੇ ਇਸ ਉੱਪਰ ਵੀ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਜੋ ਸਾਡੇ ਦਰਸ਼ਕਾਂ ਦੀਆਂ ਜੋ ਵੱਖ-ਵੱਖ ਮੁੱਦਿਆਂ ਦੇ ਉੱਪਰ ਵਿਸ਼ਿਆਂ ਦੇ ਉੱਪਰ ਜੋ ਸਾਨੂੰ ਈਮੇਲਸ ਮਿਲਦੀਆਂ ਨੇ ਉਸ ਉੱਪਰ ਵੀ ਆਪਾਂ ਵਿਚਾਰ ਚਰਚਾ ਕਰਾਂਗੇ। ਔਰ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਜੋ ਗੁਰਬਾਣੀ ਵਿਚਾਰਾਂ ਨੇ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਗੱਲ ਅਕਸਰ ਦੁਹਰਾਈ ਜਾਂਦੀ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਜੀ। ਵੈਸੇ ਇਸ ਦੇ ਉੱਤੇ ਕਿਸੇ ਹੋਰ ਸਿਆਣੇ ਦਾ ਕਮੈਂਟ ਹੈ ਕਿ ਇਤਿਹਾਸ ਇਸ ਲਈ ਆਪਣੇ ਆਪ ਨੂੰ ਦੁਹਰਾਉਂਦਾ ਹੈ ਕਿ ਪਹਿਲੇ ਇਤਿਹਾਸ ਦੇ ਵਾਕਿਆ ਦੇ ਮੌਕੇ ਜੋ ਸਬਕ ਨਿਕਲੇ ਸਨ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ। ਗਲਤੀਆਂ ਕਰਨ ਵਾਲੇ ਵੀ ਉਹੀ ਗਲਤੀਆਂ ਕਰਦੇ ਨੇ, ਲੋਕਾਂ ਦਾ ਵਿਹਾਰ ਵੀ ਉਹ ਜਿਹਾ ਹੁੰਦਾ ਹੈ ਤੇ ਫਿਰ ਉਹ ਜਿਹੀਆਂ ਹੀ ਘਟਨਾਵਾਂ ਜਿਹੜੀਆਂ ਨੇ ਬਾਰ-ਬਾਰ ਵਾਪਰਦੀਆਂ। ਜੀ। ਅੱਜ 30 ਜਨਵਰੀ 2020 ਦਾ ਦਿਨ ਹੈ। ਬਿਲਕੁਲ। ਤੇ ਅੱਜ ਤੋਂ ਠੀਕ 72 ਸਾਲ ਪਹਿਲਾਂ 30 ਜਨਵਰੀ 1948 ਨੂੰ ਜਿਸ ਨੂੰ ਬਾਅਦ ਦੇ ਵਿੱਚ ਰਾਸ਼ਟਰਪਿਤਾ ਫਾਦਰ ਆਫ ਦਾ ਨੇਸ਼ਨ ਦਾ ਟਾਈਟਲ ਦਿੱਤਾ ਗਿਆ, ਭਾਰਤ ਦੀ ਆਜ਼ਾਦੀ ਤਹਿਰੀਕ ਦਾ ਜਿਹੜਾ ਸਭ ਤੋਂ ਜ਼ਿਆਦਾ ਕ੍ਰੈਡਿਟ ਮੋਹਨਦਾਸ ਕਰਮਚੰਦ ਗਾਂਧੀ ਨੂੰ ਦਿੱਤਾ ਜਾਂਦਾ ਹੈ ਜੀ। ਔਰ ਇਵੇਂ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਕਿ ਬਾਕੀ ਜਿਵੇਂ ਕਿਸੇ ਦਾ ਕੋਈ ਰੋਲ ਨਹੀਂ ਹੈ, ਜੇ ਗਾਂਧੀ ਨਾ ਹੁੰਦਾ ਤਾਂ ਭਾਰਤ ਆਜ਼ਾਦ ਨਾ ਹੁੰਦਾ। ਉਸ ਗਾਂਧੀ ਨੂੰ ਉਸ ਦਿੱਲੀ ਸ਼ਹਿਰ ਦੇ ਅੰਦਰ ਬਿਰਲਾ ਮੰਦਰ, ਜਿਹੜਾ ਕਿ ਉਹਨੂੰ ਬਿਰਲਾ ਵੀ ਕਹਿੰਦੇ ਨੇ, ਸੇਠ ਬਿਰਲਾ
ਕਿਉਂਕਿ ਗਾਂਧੀ ਇੱਕ ਖੁਦ ਵੀ ਗੁਜਰਾਤ ਦਾ ਬਾਣੀਆ ਹੋਣ ਦੇ ਨਾਤੇ ਜਿਹੜੇ ਉਸ ਵੇਲੇ ਦੇ ਵੱਡੇ ਵੱਡੇ ਬਾਣੀਏ ਜਾਂ ਧਨਾੜ ਲੋਕ ਸਨ, ਗਾਂਧੀ ਬੇਸ਼ੱਕ ਆਪਣੇ ਆਪ ਨੂੰ ਇੱਕ ਸਾਦਗੀ ਦੀ ਮੂਰਤ ਕਹਿੰਦਾ ਸੀ, ਪਰ ਉਸ ਨੂੰ ਜਿਹੜੀ ਪੈਟਰਨੇਜ ਸੀ ਜਾਂ ਗਾਂਧੀ ਨੂੰ ਦੀ ਜਿਹੜੀ ਪ੍ਰਮੋਸ਼ਨ ਸੀ, ਉਸ ਦੇ ਵਿੱਚ ਬਹੁਤ ਵੱਡਾ ਰੋਲ ਇਹਨਾਂ ਜਿਹੜੇ ਧਨਾੜ ਲੋਕ ਨੇ, ਵੱਡੇ ਵਪਾਰੀ ਲੋਕ ਨੇ, ਗੁਜਰਾਤ ਦੇ ਅਮੀਰ ਲੋਕ, ਉਹਨਾਂ ਦਾ ਸੀ। ਜਿਵੇਂ ਕਿ ਮੋਦੀ ਅਮਿਤ ਸ਼ਾਹ ਨੂੰ ਵੀ, ਜਿਹੜੇ ਅੱਜ 130 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੀ ਕਿਸਮਤ ਦੇ 1 ਬਿਲੀਅਨ 330 ਮਿਲੀਅਨ ਲੋਕਾਂ ਦੀ ਕਿਸਮਤ ਦੇ ਮਾਲਕ ਬਣੇ ਹੋਏ ਨੇ, ਇਹਨਾਂ ਨੂੰ ਵੀ ਇਸ ਲੈਵਲ ਤੱਕ ਪਹੁੰਚਾਉਣ ਦੇ ਵਿੱਚ ਬਹੁਤ ਵੱਡਾ ਰੋਲ ਇਹਨਾਂ ਅਡਾਨੀਆਂ, ਅਡਵਾਨੀਆਂ ਔਰ ਗੁਜਰਾਤ ਦੇ ਵੱਡੇ ਵੱਡੇ ਵਪਾਰੀਆਂ, ਜਿਨ੍ਹਾਂ ਨੂੰ ਫਿਰ ਬਾਅਦ ਦੇ ਵਿੱਚ ਖੁੱਲ੍ਹੇ ਗੱਫੇ ਵੀ ਦਿੱਤੇ ਗਏ, ਤੇ ਉਹ ਲਲਿਤ ਮੋਦੀ ਹੋਏ, ਵਿਜੇ ਮਲਾਇਆ ਹੋਏ, ਕੋਈ ਹੋਰ ਮੋਦੀ ਹੋਏ, ਕਿਵੇਂ ਉਹ ਕਈ ਹਜ਼ਾਰ ਕਰੋੜ ਲੈ ਕੇ ਦੌੜੇ ਨੇ ਤੇ ਬਾਕੀ ਅਜੇ ਦੌੜਨ ਦੀ ਤਾਕ ਵਿੱਚ ਹੋਣਗੇ, ਔਰ ਕਿਵੇਂ ਫਿਰ ਉਸ ਰਫੇਲ ਦੇ ਡੀਲ ਦੇ ਵਿੱਚ ਰਿਲਾਇੰਸ ਵਾਲੇ ਨੂੰ 30,000 ਕਰੋੜ ਦਾ ਫਾਇਦਾ ਵੀ ਮੋਦੀ ਨੇ ਦਿੱਤਾ। ਕਿਉਂਕਿ ਬਹੁਤ ਕੁਝ ਜਦੋਂ ਸਿਮਿਲਰ ਹੁੰਦਾ ਤੇ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਇਤਿਹਾਸ ਦੇ ਉੱਤੇ ਅੱਖ ਰੱਖਣ ਦਾ ਸ਼ੌਕ ਹੈ, ਤੇ ਜੇ ਥੋੜ੍ਹੇ ਜਿਹੇ ਉਹਦੇ ਇਤਿਹਾਸ ਦੇ ਵਰਕੇ ਫਰੋਲ ਕੇ ਉਹਨਾਂ ਨੂੰ ਐਨਾਲਾਈਜ਼ ਕਰਨ ਜਾਂ ਉਹਨਾਂ ਦਾ ਮੁਤਾਲਿਆ ਕਰਨ ਦਾ ਸ਼ੌਕ ਹੈ, ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਇੱਕਦਮ ਕਨੈਕਟ ਕਰ ਸਕਦੇ ਨੇ। ਹੁਣ 30 ਜਨਵਰੀ ਦਾ ਦਿਨ 72 ਸਾਲ ਪਹਿਲਾਂ ਸ਼ਾਮ ਨੂੰ 5:17 ਦੇ ਉੱਤੇ ਬਿਰਲਾ ਮੰਦਿਰ ਦੇ ਅੰਦਰ ਨਥੂਰਾਮ ਗੋਡਸੇ ਔਰ ਦੂਸਰਾ ਜਿਸ ਨੂੰ ਫਾਂਸੀ ਵੀ ਦਿੱਤੀ ਗਈ ਉਸ ਦੇ ਨਾਲ ਨਾਰਾਇਣ ਆਪਟੇ, ਇਹ ਦੋਨੋਂ ਉੱਥੇ ਦਾਖਲ ਹੁੰਦੇ ਨੇ। ਉਹੀ ਇੱਕ ਪ੍ਰਾਰਥਨਾ ਸਭਾ ਦੇ ਨਾਂ ਥੱਲੇ ਗਾਂਧੀ ਦਾ ਇੱਕ ਡਰਾਮਾ ਹੁੰਦਾ ਸੀ, ਜਿੱਥੇ ਉਹ ਜਿਹੜਾ ਉਹ ਪ੍ਰਾਰਥਨਾ ਦੇ ਨਾਂ ਥੱਲੇ, ਕਿਉਂਕਿ ਇਸੇ ਹੀ ਥਾਂ ਦੇ ਉੱਤੇ ਕੁਛ ਦਿਨ ਪਹਿਲਾਂ ਇਸ ਕਿਸਮ ਦੀ ਇੱਕ ਪ੍ਰਾਰਥਨਾ ਸਭਾ ਦੇ ਵਿੱਚ ਜਦੋਂ ਥੋੜ੍ਹਾ ਜਿਹਾ ਜਿਹੜਾ ਉਹ ਡਿਸਟਰਬੈਂਸ ਜੋ ਹੋਈ, ਤੇ ਗਾਂਧੀ ਨੇ ਮੂੰਹ ਚੁੱਕ ਕੇ ਉਸ ਪਾਸੇ ਨੂੰ ਗੁਜਰਾਤੀ ਐਕਸੈਂਟ ਦੇ ਵਿੱਚ ਕਿਹਾ, ਕੋਈ ਸ਼ੀਖ ਤੋਂ ਨਹੀਂ ਆ ਗਿਆ ਯਹਾਂ ਪਰ, ਕਿਉਂਕਿ ਇਹ ਉਹ ਪੀਰੀਅਡ ਸੀ ਜਦੋਂ ਅਜੇ ਦੋਵੇਂ ਪਾਸੇ ਜਿਹੜਾ ਮਾਰ ਧਾੜ ਚੱਲ ਰਹੀ ਸੀ, ਔਰ ਜਿਹੜੇ ਰਿਫਿਊਜੀ ਲਹਿੰਦੇ ਪੰਜਾਬ ਚੋਂ ਔਰ ਦੂਸਰੇ ਇਲਾਕਿਆਂ ਚੋਂ ਦਿੱਲੀ 'ਚ ਆਏ, ਦਿੱਲੀ ਦੇ ਵਿੱਚ ਵੀ ਲੁੱਟਮਾਰ ਚੱਲ ਰਹੀ ਸੀ। ਔਰ ਉਹ ਗਾਂਧੀ ਜਿਹੜਾ ਕਿ ਵੈਸੇ ਨੋਆਖਲੀ ਦੇ ਵਿੱਚ ਔਰ ਦੂਸਰੀਆਂ ਥਾਵਾਂ 'ਤੇ ਗਿਆ, ਉਹ ਕਦੇ ਵੀ ਲਹਿੰਦੇ ਪੰਜਾਬ ਦੇ ਵਿੱਚ ਜਾਂ ਚੜ੍ਹਦੇ ਪੰਜਾਬ ਦੇ ਵਿੱਚ ਵੀ ਨਹੀਂ ਆਇਆ ਕਿ ਉਸ ਵਾਇਲੈਂਸ ਨੂੰ ਰੋਕਿਆ ਜਾ ਸਕੇ, ਜਿਹਦਾ ਵੱਡਾ ਕਾਰਨ ਜਿਹੜਾ ਹੈ ਉਸ ਵੇਲੇ ਇਹਨਾਂ ਦੀਆਂ ਹੀ ਨੀਤੀਆਂ ਸੀ। ਜਿਸ ਕਿਸਮ ਦਾ ਗਾਂਧੀ ਜਾਂ ਨਹਿਰੂ, ਬੇਸ਼ੱਕ ਮੈਂ ਜਦੋਂ ਕੁਛ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਲੇਖ ਪੜ੍ਹਦੇ ਹਾਂ ਜਾਂ ਉਹਨਾਂ ਨਾਲ ਗੱਲਬਾਤ ਦਾ ਵੀ ਮੌਕਾ ਮਿਲਦਾ ਹੈ, ਤੇ ਉਹ ਗਾਂਧੀ ਬਾਰੇ ਇੱਕ ਸੌਫਟ ਕਾਰਨਰ ਰੱਖਦੇ ਨੇ। ਉਹਨਾਂ ਨੂੰ ਲੱਗਦਾ ਹੈ ਵੀ ਗਾਂਧੀ ਜਿਹੜਾ ਹੈ ਉਹ ਉਹਦੇ ਮਨ 'ਚ ਜਿਹੜਾ ਹੈ ਉਹ ਸਾਂਝ ਦੀ ਗੱਲ ਸੀ, ਔਰ ਕੁਛ ਤਾਂ ਇਹ ਵੀ ਕਹਿੰਦੇ ਨੇ ਕਿ ਜੀ ਗਾਂਧੀ ਦਾ ਕਤਲ ਵੀ ਇਸ ਲਈ ਹੋਇਆ ਕਿਉਂਕਿ ਉਸ ਨੇ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਅਸੈਟ ਵੰਡੇ ਗਏ, ਆਪਸੀ ਜੋ ਵੀ ਸਾਂਝ ਦੀ ਸੀ ਕਿ ਇੰਨਾ ਹਿੱਸਾ ਉਹਨਾਂ ਨੂੰ ਮਿਲੇਗਾ, ਇੰਨਾ ਇਹਨਾਂ ਨੂੰ ਮਿਲੇਗਾ, ਔਰ ਇੱਕ ਰਕਮ ਤੈਅ ਹੋਈ ਕਿ ਇੰਨੇ ਕਰੋੜ ਰੁਪਏ ਪਾਕਿਸਤਾਨ ਨੂੰ ਦਿੱਤੇ ਜਾਣਗੇ, ਕਿਉਂਕਿ ਦਿੱਲੀ ਕੈਪੀਟਲ ਸੀ ਅੰਗਰੇਜ਼ਾਂ ਦੀ ਔਰ ਵੱਡਾ ਅਸੈਟ ਇੱਧਰ ਹੀ ਸੀ। ਲੇਕਿਨ ਕਿਉਂਕਿ ਥੋੜੀ ਦੇਰ ਬਾਅਦ ਹੀ ਕਸ਼ਮੀਰ ਦੇ ਵਿੱਚ ਟਕਰਾਅ ਦੀ ਲਾਈਨ ਸ਼ੁਰੂ ਹੋ ਗਈ ਔਰ ਆਪਸੀ ਜੰਗ ਵਾਲੇ ਹਾਲਾਤ ਬਣਨੇ ਸ਼ੁਰੂ ਹੋ ਗਏ, ਔਰ ਉਸ ਵੇਲੇ ਭਾਰਤ ਨੇ ਇਹ ਡਰਾਮਾ ਕਰਕੇ ਜੀ, ਕਿਉਂਕਿ ਪਾਕਿਸਤਾਨ ਨੇ ਕਸ਼ਮੀਰ ਦੇ ਵਿੱਚ ਲੜਾਈ ਛੇੜ ਦਿੱਤੀ ਹੈ, ਉਹ 55 ਕਰੋੜ ਕੇ ਕਿੰਨਾ ਅਮਾਊਂਟ ਉਹ ਰੋਕ ਲਿਆ। ਔਰ ਐਸਾ ਕਿਹਾ ਜਾਂਦਾ ਹੈ, ਪ੍ਰਚਾਰਿਆ ਜ਼ਿਆਦਾ ਜਾਂਦਾ ਹੈ ਕਿ ਗਾਂਧੀ ਨੇ ਵਰਤ ਸ਼ੁਰੂ ਕੀਤਾ ਕਿ ਜੀ ਪਾਕਿਸਤਾਨ ਨੂੰ ਉਹ ਪੈਸੇ ਦਿੱਤੇ ਜਾਣ, ਔਰ ਨਥੂਰਾਮ ਗੋਡਸੇ ਜਾਂ RSS ਨੂੰ ਇਹ ਲੱਗਾ ਕਿ ਗਾਂਧੀ ਜਿਹੜਾ ਹੈ ਉਹ ਮੁਸਲਮਾਨਾਂ ਦੀ ਜਾਂ ਪਾਕਿਸਤਾਨ ਦੀ ਅਪੀਜ਼ਮੈਂਟ ਜਾਂ ਉਹਨਾਂ ਨੂੰ ਖੁਸ਼ ਕਰਨ ਦੇ ਉੱਤੇ ਲੱਗਾ ਹੋਇਆ, ਔਰ ਇਹ ਪ੍ਰੈਸਿਪੀਟੇਟਿੰਗ ਜਿਹੜਾ ਫੈਕਟਰ ਹੈ ਗਾਂਧੀ ਦੇ ਮਰਡਰ ਦਾ, ਉਹ ਉਸ 55 ਕਰੋੜ ਪਾਕਿਸਤਾਨ ਨੂੰ ਦਿਵਾਉਣ ਦੇ ਨਾਂ ਥੱਲੇ ਜੋੜਦੇ ਨੇ। ਪਰ ਮੈਂ ਸਮਝਦਾ ਵੀ ਇੱਕ ਗੱਲ ਪਹਿਲਾਂ ਤਾਂ ਇਸ ਸਾਰੇ ਵਿਸ਼ੇ ਦੇ ਉੱਤੇ ਡੀਟੇਲ 'ਚ ਗੱਲ ਕਰਨ ਤੋਂ ਪਹਿਲਾਂ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਜਿਹੜਾ ਕੰਮ ਸ਼ੰਕਰਾ ਨੇ ਕੀਤਾ, ਜਿਸ ਸ਼ੰਕਰਾ ਨੂੰ ਆਚਾਰੀਆ ਗ੍ਰੇਟ ਟੀਚਰ ਕਿਹਾ ਜਾਂਦਾ ਹੈ ਔਰ ਉਹਦਾ ਨਾਂ ਹੀ ਸ਼ੰਕਰਾਚਾਰੀਆ ਬਣਾ ਦਿੱਤਾ ਹੈ, ਕਿ ਜਿਸ ਸ਼ੰਕਰਾ ਨੇ ਭਾਰਤ ਦੇ ਵਿੱਚੋਂ ਬੁੱਧ ਧਰਮ ਦਾ ਖਾਤਮਾ ਕੀਤਾ, ਸ਼ਾਸਤਰ ਤੇ ਸ਼ਸਤਰ
ਆਪਣੇ ਸਕਾਲਰਲੀ ਕੁਆਲਿਟੀਜ਼ ਦੇ ਨਾਲ ਵੀ ਔਰ ਵੈਪਨਰੀ ਦੇ ਨਾਲ ਵੀ ਵਾਇਲੈਂਟ ਤਰੀਕਿਆਂ ਦੇ ਨਾਲ ਵੀ ਰਾਜਪੂਤ ਰਾਜਿਆਂ ਨੂੰ ਹਿੰਦੂ ਰਾਜਿਆਂ ਨੂੰ ਵਰਤ ਕੇ ਔਰ ਉਹਨੇ ਉਸ ਬ੍ਰਾਹਮਣਿਜ਼ਮ ਨੂੰ ਉਸ ਹਿੰਦੂ ਧਰਮ ਨੂੰ ਵਾਪਸ ਫਰੰਟ ਪੈਡੈਸਟਲ ਦੇ ਉੱਤੇ ਲਿਆ ਕੇ ਬਿਠਾਇਆ ਸੀ ਸ਼ੰਕਰਾਂ ਨੇ ਲਗਭਗ 1000 ਸਾਲ ਬਾਅਦ ਜੀ ਔਰ ਬੁੱਧ ਧਰਮ ਦਾ ਮੁਕੰਮਲ ਸਫਾਇਆ ਕੀਤਾ ਔਰ ਫਿਰ ਬਹੁਤ ਜਲਦੀ ਜਿਹੜਾ ਹੈ ਉਹ ਬਾਹਰਲੇ ਜਿਨ੍ਹਾਂ ਦੇ ਵਿੱਚ ਮੁਹੰਮਦ ਬਿਨ ਕਾਸਿਮ ਮੁਲਤਾਨ ਔਰ ਸਿੰਧ ਚ ਆਇਆ ਔਰ ਫਿਰ ਮਹਿਮੂਦ ਗਜ਼ਨਵੀ ਆ ਗਿਆ 10ਵੀਂ 11ਵੀਂ ਜਿਹੜੀ ਸਦੀ ਦੇ ਵਿੱਚ ਅਗਲੇ 800 ਸਾਲ ਫਿਰ ਉਹ ਅੱਡ-ਅੱਡ 10 11 12 ਡਾਇਨੈਸਟੀਜ਼ ਦਿੱਲੀ ਦੇ ਉੱਤੇ ਕਾਬਜ਼ ਰਹੀਆਂ ਫਿਰ ਅੰਗਰੇਜ਼ਾਂ ਦਾ ਰਾਜ ਲਗਭਗ 200 ਸਾਲ ਰਿਹਾ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗਾਂਧੀ ਸ਼ੰਕਰਾਂ ਤੋਂ ਬਾਅਦ ਲਗਭਗ 1000 ਸਾਲ ਬਾਅਦ ਇੱਕ ਵੱਡਾ ਹਿੰਦੂ ਲੀਡਰ ਬਣ ਕੇ ਆਇਆ ਸਾਹਮਣੇ ਜੀ ਜਿਸ ਨੇ ਉਸ ਹਿੰਦੂਇਜ਼ਮ ਨੂੰ ਜਿਹਦਾ ਕੋਈ ਇੱਕ ਰੂਪ ਰੰਗ ਨਹੀਂ ਹੈ ਜਿਹਦੀ ਕੋਈ ਇੱਕ ਸਕ੍ਰਿਪਚਰ ਨਹੀਂ ਹੈ ਜਿਨ੍ਹਾਂ ਦੇ ਵਿੱਚ ਕੋਈ ਯਕਜ਼ਦੀ ਕਿਸੇ ਵੀ ਲੈਵਲ ਦੇ ਉੱਤੇ ਇਸ ਨੂੰ ਇੱਕ ਧਰਮ ਦੇ ਖਾਤੇ ਦੇ ਵਿੱਚ ਨਹੀਂ ਪਾਇਆ ਜਾ ਸਕਦਾ ਪਰ ਗਾਂਧੀ ਨੇ ਕਿਵੇਂ ਬੜੀ ਚਲਾਕੀ ਦੇ ਨਾਲ ਰਾਮ ਰਾਜ ਜਿਹੜਾ ਲਫ਼ਜ਼ ਹੈ ਉਹ ਦਿੱਤਾ ਜਿਹੜਾ ਇੱਕ ਪਾਸੇ ਘੱਟ ਗਿਣਤੀਆਂ ਔਰ ਦੂਸਰਿਆਂ ਦੇ ਲਈ ਸੀ ਕਿ ਰੂਲ ਆਫ ਜਸਟਿਸ ਪਰ ਜੇ ਤੁਸੀਂ ਕਦੇ ਡਾਕਟਰ BR ਅੰਬੇਦਕਰ ਜਾਂ ਈਵਨ ਮੌਜੂਦਾ ਵਕਤ ਦੇ ਵਿੱਚ ਭਾਵੇਂ ਉਹ ਇੱਕ ਆਪਣੇ ਕਿਸਮ ਦਾ ਸ਼ੋਸ਼ਾ ਸੀ ਰਜਨੀਸ਼ ਜਿਸ ਨੂੰ ਓਸ਼ੋ ਕਹਿੰਦੇ ਨੇ ਉਸ ਦੀਆਂ ਪ੍ਰੈਜੈਂਟੇਸ਼ਨਸ ਵੀ ਦੇਖੋ ਤੇ ਉਹਨੇ ਫਿਰ ਰਾਮ ਰਾਜ ਦੇ ਵਿੱਚ ਕੀ ਸੀ ਕਿਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਜ਼ੁਲਮ ਉਹ ਸ਼ੂਦਰਾਂ ਦੇ ਨਾਲ ਹੋਏ ਬ੍ਰਾਹਮਣ ਕਿਵੇਂ ਟੌਪ ਪੈਡੈਸਟਲ ਤੇ ਸੀ ਉਸ ਸਾਰੇ ਨੂੰ ਹਰ ਇੱਕ ਨੇ ਬਿਆਨ ਕੀਤਾ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗਾਂਧੀ ਨੇ ਉਸ ਆਈਡੀਓਲੋਜੀਕਲ ਬੇਸ ਨੂੰ ਜਿਹੜਾ 19ਵੀਂ ਸਦੀ ਦੇ ਅਖੀਰ 'ਚ ਉਹ ਬੇਸ਼ੱਕ ਆਨੰਦ ਮੱਠ ਦੇ ਨਾਲ ਜਿਹੜੀ ਇੱਕ ਹਿੰਦੂਤਵਾਦੀ ਰਿਵਾਈਵਲ ਦੀ ਗੱਲ ਸੀ ਜਿਹਦੇ 'ਚ ਇਹ ਵੰਦੇ ਮਾਤਰਮ ਹੇ ਮਾਂ ਮੈਂ ਤੇਰੀ ਵੰਦਨਾ ਕਰਦਾ ਭਾਰਤ ਨੂੰ ਇੱਕ ਜੀਓਗ੍ਰਾਫੀਕਲ ਐਂਟੀਟੀ ਨਹੀਂ ਇੱਕ ਗੋਡੈਸ ਮਦਰ ਦੇ ਤੌਰ ਤੇ ਪ੍ਰੈਜੈਂਟੇਸ਼ਨ ਜਿਹੜੀ ਆਨੰਦ ਮੱਠ ਦੇ ਨਾਲ ਸ਼ੁਰੂ ਹੁੰਦੀ ਹੈ ਫਿਰ ਅਸੀਂ 19ਵੀਂ ਸਦੀ 'ਚ ਦੇਖਦੇ ਹਾਂ ਅਖੀਰ ਦੇ ਵਿੱਚ ਕਿ ਉਹ ਸੇਂਟ ਅਰਵਿੰਦੋ ਹੋਏ ਰਵਿੰਦਰਨਾਥ ਟੈਗੋਰ ਹੋਏ ਜਾਂ ਉਸ ਕਿਸਮ ਦੇ ਲੋਕ ਔਰ ਸਵਾਮੀ ਵਿਵੇਕਾਨੰਦ ਹੋਏ ਜਿਨ੍ਹਾਂ ਨੇ ਇੱਕ ਉਸ ਭਾਰਤ ਮਾਤਾ ਜਾਂ ਉਸ ਜਿਹਨੂੰ ਗੋਡੈਸ ਬਣਾਇਆ ਜਿਹੜੀ ਕਿ ਅਨਡਿਵਾਈਡੇਬਲ ਸੀ ਇਹਨਾਂ ਦੇ ਮੁਤਾਬਕ ਉਸ ਨੂੰ ਉਹਨਾਂ ਨੇ ਸਪਿਰਿਚੁਅਲ ਰੂਟਸ ਦਿੱਤੀਆਂ ਉਹ ਉਹਨਾਂ ਦਾ ਬੇਸ ਬਣਾਇਆ ਕਲਚਰਲ ਤੌਰ ਦੇ ਉੱਤੇ ਇੱਕ ਭਾਰਤ ਦਾ ਕਨਸੈਪਟ ਖੜਾ ਕੀਤਾ ਔਰ ਫਿਰ ਅਸੀਂ 20ਵੀਂ ਸਦੀ ਤੱਕ ਪਹੁੰਚਦੇ ਹਾਂ ਦੇਖਦੇ ਹਾਂ ਕਿ ਲਾਲ ਬਾਲ ਪਾਲ ਦੇ ਨਾਂ ਥੱਲੇ ਲਾਲਾ ਲਾਜਪਤ ਰਾਏ ਬਾਲ ਗੰਗਾਧਰ ਤਿਲਕ ਬਿਪਨ ਚੰਦਰ ਪਾਲ ਔਰ ਇਹ ਸਾਰੇ ਜਿਹੜੇ ਨੇ ਗੋਪਾਲ ਕ੍ਰਿਸ਼ਨ ਗੋਖਲੇ ਜਿਹੜਾ ਫਿਰ ਇਹਦਾ ਗਾਂਧੀ ਦਾ ਵੀ ਜਿਹੜਾ ਉਹ ਲੀਡਰ ਬਣਦਾ ਜਾਂ ਉਹਦਾ ਆਈਡੀਅਲ ਬਣਦਾ ਔਰ ਇਹ ਸਾਰਿਆਂ ਨੇ ਉਸ ਜਿਹੜੀ ਕਿ ਇਹਨਾਂ ਨੇ ਇੱਕ ਆਈਡੈਂਟੀਟੀ ਖੜੀ ਕੀਤੀ ਕਲਚਰਲ ਉਸ ਦੇ ਉੱਤੇ ਉਹਨਾਂ ਨੇ ਪੋਲੀਟੀਕਲ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਕੀਤਾ ਔਰ ਉਸ ਦਾ ਸਭ ਤੋਂ ਫਾਈਨ ਜਿਹੜਾ ਫਿਰ ਠੇਕੇਦਾਰ ਬਣ ਕੇ ਜਿਹੜਾ ਆਇਆ ਗਾਂਧੀ ਜਿਹਨੇ ਵਾਪਸ ਹਿੰਦੀ ਜ਼ਬਾਨ ਉਹਨੇ ਇਨਸਿਸਟ ਕੀਤਾ ਕਿ ਸਾਰੇ ਦੇਸ਼ ਦੀ ਦੇਵਨਾਗਰੀ ਸਕ੍ਰਿਪਟ ਦੇ ਵਿੱਚ ਹੋਏਗੀ ਕਿਉਂਕਿ 19ਵੀਂ ਸਦੀ ਦੇ ਸੈਕੰਡ ਐਂਡ ਤੱਕ ਤਾਂ ਕੋਈ ਹਿੰਦੀ ਡਾਇਲੈਕਟ ਵੀ ਨਹੀਂ ਸੀ ਜਿਹੜੇ ਅੱਜ ਇਹਨੂੰ ਹਿੰਦੂ ਹੀ ਕਿਹਾ ਜਾਂਦਾ ਹੈ ਇਹ ਸਾਰੇ ਇਸ ਖਿੱਤੇ ਦੇ ਕੋਈ ਮੈਥਲੀ ਸੀ ਕੋਈ ਭੋਜਪੁਰੀ ਸੀ ਕੋਈ ਅਵਧੀ ਡਾਇਲੈਕਟ ਸੀ ਕੋਈ ਬਿੰਦਰਾਬਨੀ ਸੀ ਕੋਈ ਬ੍ਰਜ ਭਾਸ਼ਾ ਸੀ ਇਸ ਸਾਰੇ ਨੂੰ ਕਿਵੇਂ ਇਹਨਾਂ ਨੇ ਅੰਗਰੇਜ਼ਾਂ ਨੇ ਕੰਪਲਾਈ ਕੀਤਾ ਇਹਨਾਂ ਨੇ ਦੇਵਨਾਗਰੀ ਦੇ ਤੌਰ ਤੇ ਉਹਨੂੰ ਕੀਤਾ ਔਰ ਫਿਰ ਕਿਵੇਂ ਇੱਕ ਆਈਡੈਂਟੀਟੀ ਦੇ ਨਾਂ ਥੱਲੇ ਗਾਂਧੀ ਨੇ ਕਿਸ ਕਿਸਮ ਦਾ ਕਮਿਊਨਲ ਕਾਰਡ ਵੀ ਖੇਲਿਆ ਖਿਲਾਫਤ ਲਹਿਰ ਦੀ ਹਮਾਇਤ ਕਰਨਾ ਜਦੋਂ ਕਿ ਕਾਇਦੇ ਆਜ਼ਮ ਪਬਲਿਕ ਡਿਸਕੋਰਸ ਦੇ ਵਿੱਚ ਮਜ਼ਹਬ ਔਰ ਸਟੇਟ ਨੂੰ ਸੈਪਰੇਟ ਰੱਖਣ ਦੇ ਹੱਕ ਸਨ ਉਦੋਂ ਕਾਂਗਰਸ ਦੇ ਵੱਡੇ ਲੀਡਰ ਸੀ ਸੋ ਗਾਂਧੀ ਦੀ ਕੋਈ ਜਿਹੜੀ ਆਟੋਮੈਨ ਅੰਪਾਇਰ ਦੇ ਨਾਲ ਕੋਈ ਹਮਦਰਦੀ ਨਹੀਂ ਸੀ ਪਰ ਉਹ ਭਾਰਤ ਦੇ ਮੁਸਲਮਾਨਾਂ ਦੇ ਵਿੱਚ ਜਿੱਥੇ ਕਿ ਖਿਲਾਫਤ ਖਲੀਫਾ ਲਿਆਓ ਇਹ ਲਹਿਰ ਸੀ ਗਾਂਧੀ ਨੇ ਓਪਰਚੁਨਿਜ਼ਮ ਵੀ ਦਿਖਾਇਆ ਜਿੱਥੇ ਉਹਨੂੰ ਲੋੜ ਪਈ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਉਹ ਗੁਰਮੁਖੀ ਜ਼ਬਾਨ ਦੇ ਖਿਲਾਫ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਮਿਸਗਾਈਡਡ ਪੈਟਰੀਓਟ ਕਹਿੰਦਾ ਸੀ ਸਿੱਖਾਂ ਦੀ ਜਿਹੜੀ ਹੈ ਉਹ ਹੋਂਦ ਨੂੰ ਵੀ ਉਹ ਵੱਖਰੀ ਨਹੀਂ ਸੀ ਮੰਨਦਾ ਹਿੰਦੂਆਂ ਨਾਲੋਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਵੀ ਉਹਦਾ ਇਹੀ ਕਹਿਣਾ ਸੀ ਕਿ ਜੀ ਮੈਨੂੰ ਤਾਂ ਇਹਦੇ ਵਿੱਚ ਵੇਦਾਂ ਦਾ ਹੀ ਮੈਸੇਜ ਨਜ਼ਰ ਆਉਂਦਾ ਹੈ
ਸੋ ਇਸ ਸਭ ਦੇ ਬਾਵਜੂਦ ਜਦੋਂ ਅਕਾਲੀ ਲਹਿਰ ਪੰਜਾਬ ਦੇ ਵਿੱਚ 1920 ਚ ਇੱਕ ਇੰਡੀਪੈਂਡੈਂਟ ਲਹਿਰ ਦੇ ਤੌਰ ਤੇ ਉਭਰੀ ਤੇ ਗਾਂਧੀ ਨੇ ਅਪਰਚੂਨਿਜ਼ਮ ਦੇ ਥੱਲੇ, ਜਦੋਂ ਕਿ ਉਹ ਜਲਿਆਂਵਾਲਾ ਬਾਗ ਦੇ ਗੋਲੀकांड ਦੇ ਮੌਕੇ ਟੈਗੋਰ ਡੈਸਪਰੇਟ ਸੀ ਪੰਜਾਬ ਆਉਣ ਦੇ ਲਈ, ਉਹਨੇ ਆਪਣਾ ਸਰ ਦਾ ਟਾਈਟਲ ਵੀ ਛੱਡਿਆ, ਪਰ ਗਾਂਧੀ ਨੇ ਉਹਨੂੰ ਰੋਕਿਆ, ਤੂੰ ਨਹੀਂ ਜਾਣਾ। ਲੇਕਿਨ ਨਨਕਾਣਾ ਸਾਹਿਬ ਦੇ ਸਾਕੇ ਦੇ ਵੇਲੇ ਉਹ ਪਹੁੰਚ ਕੇ ਇੱਕ ਪਾਸੇ ਸਿੱਖਾਂ ਨੂੰ ਵੀ ਉਹ ਬਲੈਕਮੇਲ ਕਰਦਾ ਹੈ ਜਾਂ ਉਹਨਾਂ ਨੂੰ ਇਸਤੇਮਾਲ ਕਰਦਾ ਹੈ, ਪਰ ਉਹ ਆਪਣੀ ਹਮਦਰਦੀ ਹਿੰਦੂ ਮਹੰਤਾਂ ਦੇ ਨਾਲ ਵੀ ਦੱਸਦਾ ਹੈ ਤੇ ਉਹ ਕਹਿੰਦਾ ਹੈ ਕਿ ਜੀ ਸਿੱਖਾਂ ਨੂੰ ਇਸ ਤਰ੍ਹਾਂ ਜਿਹੜਾ ਉਹ ਗੁਰਦੁਆਰਿਆਂ ਤੇ ਕਬਜ਼ੇ ਨਹੀਂ ਕਰਨੇ ਚਾਹੀਦੇ। ਔਰ ਉਹ ਬਾਰ-ਬਾਰ ਕਹਿੰਦਾ ਹੈ ਕਿ ਜੀ ਮੈਨੂੰ ਤਾਂ ਕੋਈ ਸਿੱਖ ਜਿਹੜੇ ਨੇ ਉਹ ਵੱਖਰੇ ਨਹੀਂ ਲੱਗਦੇ ਔਰ ਇਹ ਹਿੰਦੂ ਧਰਮ ਦਾ ਇਹ ਹਿੱਸਾ ਨੇ। ਸੋ ਜਿਹੜੀ ਫਰਕ ਸਿਰਫ ਇੰਨਾ ਹੈ, ਜਿਹੜੇ ਦੋ ਲਫ਼ਜ਼ ਬਹੁਤ ਲੇਟਰ ਘੜੇ ਗਏ, ਸੌਫਟ ਤੇ ਹਾਰਡ ਹਿੰਦੂਤਵਾ। ਇਨਫੈਕਟ ਜੇ ਹਿੰਦੂਤਵਾ ਦੀਆਂ ਇੰਨੇ ਵੱਡੇ ਖਿੱਤੇ ਦੇ ਵਿੱਚ ਕਿਸੇ ਨੇ ਜੜ੍ਹਾਂ ਲਾਈਆਂ ਔਰ ਉਹ ਗਾਂਧੀ ਸੀ, ਜਿਸ ਨੇ ਧਰਮ ਨੂੰ ਵੀ ਵਿਚਲੇ ਆ ਕੇ ਵਾੜਿਆ, ਔਰ ਕਿਵੇਂ ਉਹਨੇ ਫਿਰ ਉਹ ਜਿਹੜਾ ਹਿੰਦੂਆਂ ਦਾ ਸਿੰਬੋਲਿਜ਼ਮ ਸੀ, ਅੱਧ ਨੰਗੀ ਜੇ ਉਹ ਆਪਣਾ ਵਜੂਦ ਰੱਖਣ ਲਈ ਉਹ ਧੋਤੀ ਬੰਨ੍ਹ ਲੈਣੀ ਔਰ ਬੱਕਰੀ ਦਾ ਜਿਹੜੀ ਹੈ ਉਹ ਦੁੱਧ ਸਾਰੀ ਉਮਰ ਬੱਕਰੀ ਦਾ ਪੀਂਦਾ ਰਿਹਾ, ਪਰ ਜਿਹੜਾ ਪਵਿੱਤਰ ਐਨੀਮਲ ਹੈ ਉਹ ਗਾਂ ਨੂੰ ਬਣਾਉਣ ਦੀ ਹੈ, ਜਿਹੜਾ ਕਾਊ ਦਾ ਵੀ ਸਾਰਾ ਕਨਸੈਪਟ ਇਹ ਵੀ ਗਾਂਧੀ ਦਾ ਦਿੱਤਾ ਹੋਇਆ। ਔਰ ਇਸੇ ਤਰ੍ਹਾਂ ਉਸ ਨੇ ਵਕਤਨ ਬਾ ਵਕਤਨ ਜਿਹੜਾ ਹਿੰਦੂ ਸਿੰਬੋਲਿਜ਼ਮ ਹੀ ਨਹੀਂ, ਉਹ ਸਾਰੇ ਪਾਰਟ ਨੂੰ ਐਕਸਪਲੋਇਟ ਕੀਤਾ। ਔਰ ਮੈਂ ਸਮਝਦਾ ਹਾਂ ਵੀ ਜਦੋਂ ਗਾਂਧੀ ਦੀ ਅੱਜ ਦੇ ਦਿਨ ਅਸੈਸੀਨੇਸ਼ਨ ਹੋਈ ਤੇ ਜਿਹੜੀ ਟੈਲੀਗ੍ਰਾਮ ਜਿਹੜੇ ਪਾਕਿਸਤਾਨ ਦੇ ਬਾਨੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਨੇ ਭੇਜੀ, ਉਹਨਾਂ ਨੇ ਬਿਲਕੁਲ ਠੀਕ ਇਹ ਲਫ਼ਜ਼ ਕੇ ਕੰਡੋਲੈਂਸਿਸ ਔਨ ਦਾ ਡੈਥ ਆਫ ਗ੍ਰੇਟ ਹਿੰਦੂ ਲੀਡਰ ਮੋਹਨਦਾਸ ਕਰਮਚੰਦ ਗਾਂਧੀ। ਉਹ ਕਦੇ ਉਹਨੂੰ ਮਹਾਤਮਾ ਨਹੀਂ ਸੀ ਕਹਿੰਦੇ ਕਿਉਂਕਿ ਉਹ ਹੈ ਵੀ ਨਹੀਂ ਸੀ ਮਹਾਤਮਾ। ਔਰ ਈਵਨ ਲਾਰਡ ਵਾਵਲ ਜਿਹਨੇ ਆਪਣੀ ਡਾਇਰੀ ਦੇ ਵਿੱਚ ਕਿਹਾ ਕਿ ਵੀ ਆਈ ਡੋਂਟ ਨੋ ਵਾਈ ਐਂਡ ਹਾਊ ਪੀਪਲ ਕਾਲ ਹਿਮ ਮਹਾਤਮਾ, ਹੀ ਇਜ਼ ਅ ਸ਼ਰੂਡ ਪੋਲੀਟੀਸ਼ੀਅਨ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਇਹਦੇ 'ਚ ਹੀ ਅਸੀਂ ਇਹ ਸਮਝਦੇ ਹਾਂ ਕਿ ਵੀ ਗਾਂਧੀ ਦਾ ਇਹ ਇਮੇਜ। ਲੇਕਿਨ ਜਦੋਂ ਤੁਸੀਂ ਇੱਕ ਪਾਸੇ ਕਿਸੇ ਅੱਗ ਨੂੰ ਭੜਕਾ ਦਿੰਦੇ ਹੋ, ਉਹ ਫਿਰਕੂਪਣੇ ਦੀ ਹੋਏ, ਉਹ ਕਿਸੇ ਜਨੂਨ ਦੀ ਹੋਏ, ਤੇ ਨਤੀਜਾ ਇਹੀ ਹੁੰਦਾ ਹੈ ਕਿ ਇੱਕ ਪਾਸੇ ਗਾਂਧੀ ਵਾਪਸ ਹਿੰਦੂ ਧਰਮ ਵੱਲ ਮੁੜ ਕੇ ਉਹ ਸਾਰੇ ਸਿੰਬੋਲਿਜ਼ਮ ਨੂੰ ਇਸਤੇਮਾਲ ਕਰ ਰਿਹਾ ਸੀ, ਜਿਨ੍ਹਾਂ ਦੇ ਵਿੱਚ ਈਵਨ ਖਿਲਾਫਤ ਲਹਿਰ ਦੀ ਹਮਾਇਤ ਇੱਕ ਆਪਣੀ ਕਿਸਮ ਦਾ ਅਪਰਚੂਨਿਜ਼ਮ ਸੀ। ਔਰ ਉਸੇ ਪੀਰੀਅਡ 'ਚ ਗਾਂਧੀ ਜਿਹੜਾ 18 ਸਾਲ ਸਾਊਥ ਅਫਰੀਕਾ ਦੇ ਵਿੱਚ ਰਿਹਾ, ਔਰ ਇਹ ਜੇ ਉਹਦੇ ਹੁਣ ਬੁੱਤ ਗਾਂਧੀ ਦੇ ਹਟਾਏ ਜਾ ਰਹੇ ਨੇ ਯੂਨੀਵਰਸਿਟੀਆਂ 'ਚ ਜਾਂ ਕਿਤੇ ਜਿੱਥੇ ਕਿ ਪਹਿਲਾਂ ਲੱਗੇ ਸੀ ਕਿ ਭਾਈ ਇਹਦੇ ਤੋਂ ਵੱਡਾ ਕੋਈ ਰੇਸਿਸਟ ਨਹੀਂ ਹੈ, ਕਿਉਂਕਿ ਬਹੁਤ ਵਾਰ ਜਿਹੜਾ ਚੀਜ਼ ਪ੍ਰਚਾਰਿਆ ਜਾਂਦਾ ਹੈ, ਗਾਂਧੀ ਫਿਲਮ ਐਟਨਬਰੀ ਨੇ ਉਹ ਸਾਹਮਣੇ ਲਿਆਂਦੀ, ਦੁਨੀਆ ਭਰ 'ਚ ਹੋ ਗਿਆ ਕਿ ਜੀ ਗਾਂਧੀ ਪਤਾ ਨਹੀਂ ਜੀਸਸ ਕ੍ਰਾਈਸਟ ਔਰ ਬੁੱਧ ਦਾ ਅਵਤਾਰ ਸੀ, ਇਸ ਢੰਗ ਨਾਲ ਉਹਦੀ ਮਾਰਕੀਟਿੰਗ ਕੀਤੀ ਗਈ। ਹਾਲਾਂਕਿ ਹਕੀਕਤ ਇਹ ਹੈ ਕਿ ਗਾਂਧੀ ਟੂ ਦਾ ਕੋਰ ਰੇਸਿਸਟ ਸੀ। ਉਹਦਾ 18 ਸਾਲ ਦਾ ਸਾਊਥ ਅਫਰੀਕਾ ਦਾ ਰੈਕਰਡ ਇਸ ਗੱਲ ਦੀ ਜਿਹੜੀ ਹੈ ਉਹ ਹਾਮੀ ਭਰੇਗਾ। ਉੱਥੇ ਵੀ ਜਿਹੜੀ ਉਹਨੇ ਸਟਰਗਲ ਕੀਤੀ ਉਹ ਇਹ ਨਹੀਂ ਸੀ ਕਿ ਰੇਸਿਜ਼ਮ ਨਾ ਜਾਂ ਇੱਕ ਲਾਅ ਹੋਏ, ਸੈਟ ਆਫ ਲਾਜ਼ ਹੋਏ। ਉਹਦਾ ਇਹ ਕਹਿਣਾ ਸੀ ਕਿ ਇੱਥੇ ਦੋ ਸੈਟ ਨੇ ਲਾਅ ਦੇ, ਜਿਹਨੂੰ ਅਸੀਂ ਅਪਾਰਥਾਈਡ ਕਹਿੰਦੇ ਹਾਂ, ਔਰ ਜਿਹੜੇ ਸਾਡੇ ਲੋਕ ਨੇ, ਕਿਉਂਕਿ ਉੱਥੇ ਗੁਜਰਾਤੀ ਹੀ ਸੀ ਬਹੁਤੇ, ਉਹਨਾਂ ਨੂੰ ਉਹਨਾਂ ਕਾਨੂੰਨਾਂ ਦੇ ਥੱਲੇ ਹੀ ਗਵਰਨ ਕੀਤਾ ਜਾਂਦਾ ਸੀ ਜਿਨ੍ਹਾਂ ਥੱਲੇ ਕਾਲਿਆਂ ਨੂੰ ਕੀਤਾ ਜਾਂਦਾ ਸੀ। ਔਰ ਇਹਦੀ ਸਾਰੀ ਸਟਰਗਲ ਇਸ ਗੱਲ ਦੇ ਉੱਤੇ ਸੀ ਕਿ ਨਹੀਂ, ਔਰ ਇਹ ਤਾਂ ਜਾਲ ਅਨਸਿਵਲਾਈਜ਼ਡ ਲੋਕ ਨੇ, ਔਰ ਅਸੀਂ ਜਿਹੜਾ ਇੱਕ ਡਿਫਰੈਂਟ ਕੈਟਾਗਰੀ ਸਾਡੀ ਹੋਏ, ਭਾਵੇਂ ਗੋਰਿਆਂ ਵਾਲੀ ਨਾ ਹੋਏ, ਪਰ ਸਾਨੂੰ ਇਹਨਾਂ ਥੱਲੇ ਗਵਰਨ ਨਾ ਕੀਤਾ ਜਾਏ। ਇਹੀ ਗਾਂਧੀ ਦਾ ਆਰਗੂਮੈਂਟ ਸੀ। ਉਹਨੇ ਕਦੇ ਵੀ ਜਿਹੜਾ ਰੇਸਿਜ਼ਮ ਸੀ ਜਾਂ ਉੱਥੇ ਦੋ ਸੈਟ ਆਫ ਲਾਜ਼ ਸੀ ਉਹਦਾ ਵਿਰੋਧ ਨਹੀਂ। ਇਹੀ ਗੱਲ ਭਾਰਤ ਦੇ ਵਿੱਚ ਤੁਸੀਂ ਦੇਖੋ, ਗਾਂਧੀ ਸਟਾਂਚ ਹਿੰਦੂ, ਹਰੀਜਨ ਲਫ਼ਜ਼ ਵੀ ਉਹਨੇ ਦਿੱਤਾ। ਅਨਟਚੇਬਲਸ ਦੀ ਹਮਦਰਦੀ ਦੀ ਗੱਲ ਬਹੁਤ ਵਾਰ ਲੰਬਾ ਵਕਤ ਇਹ ਭੁਲੇਖਾ ਰਿਹਾ, ਪਰ ਤੁਸੀਂ ਗਾਂਧੀ ਦੀਆਂ ਸਾਰੀਆਂ ਲਿਖਤਾਂ ਨੂੰ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਦੇ ਥੱਲੇ ਭਾਰਤ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਪਬਲਿਸ਼ ਕੀਤਾ ਹੈ। ਤੁਹਾਨੂੰ ਇੱਕ ਵੀ ਲਾਈਨ ਐਸੀ ਨਹੀਂ ਮਿਲੇਗੀ ਜਿਹਦੇ 'ਚ ਕਿ ਉਹਨੇ ਕਾਸਟ ਸਿਸਟਮ ਨੂੰ ਕੰਡੈਮ ਕੀਤਾ, ਕਿਉਂਕਿ ਉਹ ਟੂ ਦਾ ਕੋਰ ਹਿੰਦੂ ਸੀ। ਔਰ ਹਿੰਦੂਇਜ਼ਮ ਦੀ ਜਿਹੜੀ ਰੀੜ ਦੀ ਹੱਡੀ ਹੈ ਉਹ ਕਾਸਟ ਸਿਸਟਮ ਹੈ, ਵਰਣ ਆਸ਼ਰਮ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ। ਉਹਦੀ ਸਿਰਫ ਤੇ ਸਿਰਫ ਜਿਹੜੀ ਆਰਗੂਮੈਂਟ ਰਹੀ ਹੈ ਉਹ ਇਹੀ ਸੀ ਕਿ ਸ਼ੂਦਰਾਂ ਦੇ ਨਾਲ ਚੰਗਾ ਸਲੂਕ ਹੋਣਾ ਚਾਹੀਦਾ, ਸ਼ੂਦਰ ਸ਼ੂਦਰ ਹੀ ਰਹਿਣ, ਬ੍ਰਾਹਮਣ ਬ੍ਰਾਹਮਣ ਹੀ ਰਹਿਣ। ਉਹ ਕਹਿੰਦਾ ਸੀ ਕਿ ਇਹ ਉਹ ਨੈਟਵਰਕ ਹੈ ਜਿਹਨੇ ਭਾਰਤੀ ਸੱਭਿਅਤਾ ਨੂੰ
ਸੇਵ ਕੀਤਾ ਹੈ। ਜੇ ਇਹ ਨਾ ਹੁੰਦਾ ਤਾਂ ਸਾਡੀ ਸਭਿਅਤਾ ਨਾ ਹੁੰਦੀ। ਸੋ ਇਸ ਸਭ ਦੇ ਬਾਵਜੂਦ ਜੇ ਗਾਂਧੀ ਅਲਟੀਮੇਟਲੀ ਉਸ ਨੱਥੂਰਾਮ ਗੋਡਸੇ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦਾ ਹੈ, ਜਿਹੜਾ ਨੱਥੂਰਾਮ ਗੋਡਸੇ ਸਾਵਰਕਰ ਦਾ ਚੇਲਾ ਹੈ, ਇਹ ਉਹੀ ਸਾਵਰਕਰ ਹੈ ਜਿਹਨੇ ਟੂ ਨੇਸ਼ਨ ਥਿਊਰੀ ਦੀ ਗੱਲ ਕੀਤੀ। ਇਹ ਉਸ ਪੀਰੀਅਡ ਦੇ ਵਿੱਚ ਜਦੋਂ 1920 ਦੇ ਵਿੱਚ ਇੱਕ ਪਾਸੇ ਡਾਕਟਰ ਹੈਡਗਵੇਅਰ ਔਰ ਸਾਵਰਕਰ ਉਹ ਆਰਐਸਐਸ ਦੀ ਨੀਂਹ ਰੱਖ ਰਹੇ ਸੀ। ਸਾਵਰਕਰ ਉਸੇ ਲਾਈਨ ਦੇ ਉੱਤੇ ਤੁਰਦਾ ਅਲਟੀਮੇਟਲੀ ਹਿੰਦੂ ਮਹਾਸਭਾ ਦਾ ਪ੍ਰਧਾਨ ਵੀ ਬਣਿਆ, ਭਾਵੇਂ ਸਾਵਰਕਰ ਦਾ ਆਪਣਾ ਪਿਛੋਕੜ 19ਵੀਂ ਸਦੀ ਦੇ ਅਖੀਰ 'ਚ ਇੱਕ ਆਰਮਡ ਰੈਵੋਲੂਸ਼ਨਰੀ ਵਾਲਾ ਸੀ, 20ਵੀਂ ਸਦੀ ਦੀ ਬਿਗਨਿੰਗ ਤੱਕ ਪਹੁੰਚਦੇ ਆ, ਪਰ ਉਸ ਦਾ ਇੱਕ ਬੜਾ ਮਲਟੀਪਲ ਜਿਹਾ ਉਸ ਦਾ ਸਾਰਾ ਕਰੈਕਟਰ ਸਾਹਮਣੇ ਆਉਂਦਾ ਹੈ। ਕਾਲੇ ਪਾਣੀ ਦੀ ਜੇਲ੍ਹ 'ਚ ਵੀ ਉਹਨੂੰ ਰੱਖਿਆ ਗਿਆ, ਉੱਥੋਂ ਮਾਫੀ ਮੰਗ ਕੇ ਵੀ ਆ ਜਾਂਦਾ, ਅੰਗਰੇਜ਼ਾਂ ਦੀ ਤਾਰੀਫ ਵੀ ਕਰਦਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਿੰਦੂਤਵਾ ਦਾ ਜੇ ਆਈਡੀਓਲੋਜੀਕਲ ਕੋਈ ਫਾਦਰ ਹੈ, ਆਈਡੀਆਲੋਗ, ਤੇ ਉਹ ਸਾਵਰਕਰ ਹੈ। ਹਾਲਾਂਕਿ ਆਰਐਸਐਸ ਦਾ ਫਾਊਂਡਰ ਡਾਕਟਰ ਹੈਡਗਵੇਅਰ ਔਰ ਗੋਲਵਲਕਰ, ਇਹਨਾਂ ਦਾ ਇੱਕ ਆਪਣਾ ਰੋਲ ਹੈ, ਔਰ ਅਲਟੀਮੇਟਲੀ ਗੋਲਵਲਕਰ ਦੀ ਆਰਐਸਐਸ ਹੀ ਅੱਜ ਉਹਦੇ ਹੀ ਮੋਦੀ ਅਮਿਤ ਸ਼ਾਹ ਦਿੱਲੀ ਤਖਤ ਦੇ ਉੱਤੇ ਬੈਠੇ ਨੇ, ਨਾਗਪੁਰ ਹੈਡਕੁਆਟਰ ਵਾਲਾ। ਪਰ ਇਹ ਦੋਨੋਂ ਹੀ ਇੰਟਰਚੇਂਜੇਬਲ ਵੀ ਰਹੇ। ਨਥੂਰਾਮ ਗੋਡਸੇ ਦਾ ਸਬੰਧ ਜਾਂ ਜਿਹੜੀ ਅਖਬਾਰ ਮਰਾਠੀ ਜ਼ਬਾਨ 'ਚ ਕੱਢਦੇ ਰਹੇ, ਜਾਂ ਉਹਦਾ ਈਵਨ ਭਰਾ ਵੀ ਗੋਪਾਲ ਗੋਡਸੇ ਜਿਹਨੂੰ ਉਮਰ ਕੈਦ ਇਸ ਕੇਸ ਹੋਈ ਸੀ, ਇਹਨਾਂ ਦਾ ਆਰਐਸਐਸ ਨਾਲ ਸਬੰਧ ਸੀ। ਲੇਕਿਨ ਸਾਵਰਕਰ ਨੂੰ ਇਹ ਆਉਣ ਤੋਂ ਪਹਿਲਾਂ ਗੋਡਸੇ ਜਦੋਂ ਕਿ ਉਹ ਸਾਵਰਕਰ ਨੂੰ ਮਿਲਿਆ, ਔਰ ਇਹ ਸਾਰੀ ਕੰਸਪੀਰੇਸੀ ਔਰ ਈਵਨ ਇਸ ਮਰਡਰ ਕੰਸਪੀਰੇਸੀ 'ਚ ਸਾਵਰਕਰ ਦਾ ਸੈਂਟਰਲ ਰੋਲ ਹੈ। ਹਾਲਾਂਕਿ ਜਦੋਂ ਹੁਣੇ 30 ਜਨਵਰੀ 1948 ਦੇ ਵਿੱਚ 5:17 ਤੇ ਗਾਂਧੀ ਦਾ ਮਰਡਰ ਹੁੰਦਾ ਹੈ ਬਿਰਲਾ ਮੰਦਿਰ ਦੇ ਅੰਦਰ, ਔਰ 10 ਫਰਵਰੀ 1949 ਨੂੰ ਲਗਭਗ 1 ਸਾਲ ਔਰ 1 ਮਹੀਨੇ ਬਾਅਦ ਇਸ ਦਾ ਫੈਸਲਾ ਦਿੱਲੀ ਦੇ ਵਿੱਚ, ਜਿੱਥੇ ਲਾਲ ਕਿਲੇ ਦੇ ਵਿੱਚ ਹੀ ਅਦਾਲਤ ਲੱਗਦੀ ਹੈ, ਸੁਣਾਇਆ ਜਾਂਦਾ ਹੈ। ਔਰ 2 ਨਥੂਰਾਮ ਗੋਡਸੇ ਔਰ ਨਾਰਾਇਣ ਆਪਟੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ। ਵਿਸ਼ਨੂੰ ਕਰਕਰੇ, ਮਦਨ ਲਾਲ ਪਾਵਾ, ਗੋਪਾਲ ਗੋਡਸੇ ਜਿਹੜਾ ਨਥੂਰਾਮ ਗੋਡਸੇ ਦਾ ਭਰਾ ਸੀ, ਸ਼ੰਕਰ ਕਿਸਟਿਆ, ਦੱਤਾਤਰੇਆ ਨੂੰ ਉਮਰ ਕੈਦ ਦਿੱਤੀ ਜਾਂਦੀ। ਔਰ ਸਾਵਰਕਰ ਜਿਹੜਾ ਕਿ ਕੈਦ ਦੇ ਵਿੱਚ ਸੀ ਕਿਉਂਕਿ ਮੇਨ ਕੰਸਪੀਰੇਟਰ ਸੀ, ਉਹਨੂੰ ਸਬੂਤਾਂ ਦੀ ਘਾਟ ਦੇ ਉੱਤੇ, ਲੈਕ ਆਫ ਐਵੀਡੈਂਸ ਨੂੰ ਕਿਹਾ ਜਾਂਦਾ ਹੈ, ਉਹਨੂੰ ਬਰੀ ਕਰ ਦਿੱਤਾ ਜਾਂਦਾ ਹੈ। ਔਰ ਦੇਖਣ ਵਾਲੀ ਗੱਲ ਇਹ ਹੈ ਕਿ ਜਿਉਂ ਹੀ ਇਹ ਫੈਸਲਾ ਸੁਣਾਇਆ ਜਾਂਦਾ, ਕਿਉਂਕਿ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਕਿ ਠੀਕ 30 ਜਨਵਰੀ ਵਾਲੇ ਦਿਨ ਹੀ ਦੁਪਹਿਰੇ 1 ਵਜੇ ਇੱਕ ਉਸੇ ਤਰ੍ਹਾਂ ਦਾ ਇਹ ਨਥੂਰਾਮ ਗੋਡਸੇ ਔਰ ਆਰਐਸਐਸ ਦਾ ਬੰਦਾ ਰਾਮ ਭਗਤ ਗੋਪਾਲ, ਜਿਹਦੀ ਫੇਸਬੁੱਕ ਪ੍ਰੋਫਾਈਲ ਦੇ ਉੱਤੇ ਉਹ ਕਹਿੰਦਾ ਮੈਂ ਬਜਰੰਗ ਦਲ ਦਾ ਮੈਂਬਰ ਹਾਂ, ਬਜਰੰਗ ਦਲ ਆਰਐਸਐਸ ਦੀ ਜਿਹੜੀ ਹੈ ਆਊਟਫਿਟ ਹੈ, ਔਰ ਉਸ ਦੀ ਫੇਸਬੁੱਕ ਪ੍ਰੋਫਾਈਲ ਪਿਕਚਰ ਦੇ ਉੱਤੇ ਇੱਕ ਬੰਦੂਕ ਔਰ ਵੱਡੀ ਤਲਵਾਰ ਹੈ। ਔਰ ਉਹ ਠੀਕ 1 ਵਜੇ ਜਿਹੜਾ ਉਹ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਸਾਹਮਣੇ ਆ ਕੇ ਫਾਇਰਿੰਗ ਕਰਦਾ ਹੈ, ਔਰ ਨਾਲ ਹੀ ਇਹ ਕਹਿੰਦਾ ਪਹਿਲਾਂ ਇੱਕ ਗੰਦੀ ਗਾਲ ਕੱਢਦਾ, ਫਿਰ ਕਹਿੰਦਾ ਆ ਲੋ ਤੁਹਾਨੂੰ ਮੈਂ ਆਜ਼ਾਦੀ ਦੇ ਰਿਹਾ। ਔਰ ਆਪਣੀ ਫੇਸਬੁੱਕ ਪ੍ਰੋਫਾਈਲ ਦੇ ਉੱਤੇ ਵੀ ਉਹ ਕਹਿੰਦਾ ਇਹ ਜਿਹੜਾ ਕਿ ਜਦੋਂ ਮੇਰੀ ਲਾਸ਼ ਨੂੰ ਲਿਜਾਇਆ ਜਾਏਗਾ ਸੰਸਕਾਰ ਲਈ, ਉਸ ਨੂੰ ਭਗਵੇ ਦੇ ਵਿੱਚ ਲਪੇਟਿਆ ਜਾਏ, ਭਗਵੇ ਰੰਗ ਦੇ ਵਿੱਚ, ਔਰ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਜਾਣ। ਔਰ ਨਾਲ ਹੀ ਉਹ ਕਹਿੰਦਾ ਕਿ ਸ਼ਾਹੀਨ ਬਾਗ ਦਾ ਖੇਲ ਜਿਹੜਾ ਉਹ ਖਤਮ ਹੋ ਗਿਆ। ਔਰ ਜਿਹੜਾ ਬੰਦਾ ਇਸ ਗੋਲੀ ਦੇ ਨਾਲ ਜ਼ਖਮੀ ਹੁੰਦਾ ਹੈ, ਇਹ ਵੀ ਕਈ ਵਾਰੀ ਹਿਸਟਰੀ ਦੇ ਲਿੰਕ ਨੇ। ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸ਼ਦਾਬ ਫਾਰੂਕ ਜਿਹੜਾ ਮਾਸ ਕਮਿਊਨੀਕੇਸ਼ਨ ਦਾ ਸਟੂਡੈਂਟ ਹੈ, ਉਸ ਦੇ ਹੱਥ ਦੇ ਉੱਤੇ ਗੋਲੀ ਲੱਗੀ ਹੈ, ਔਰ ਉਹਨਾਂ ਦਾ ਸਬੰਧ ਡੋਡਾ ਜੰਮੂ ਐਂਡ ਕਸ਼ਮੀਰ ਦੇ ਨਾਲ ਹੈ। ਹੁਣ ਇਸ ਸਾਰੇ ਨੂੰ ਹੁਣ ਜਦੋਂ ਤੁਸੀਂ ਇਸ ਭਗਵੇ ਵਾਲੇ ਦੇ, ਇਸ ਬਜਰੰਗ ਦਲ ਦੇ ਉਸ ਹਿੰਦੂਤਵਾ ਜਿਹਨੂੰ ਅਜੇ ਅਮਿਤ ਸ਼ਾਹ ਕੁਛ ਦਿਨ ਪਹਿਲਾਂ ਹੀ ਸ਼ਾਹੀਨ ਬਾਗ ਦਾ ਖੇਲ ਖਤਮ ਹੋ ਜਾਏਗਾ ਉਹੀ ਲਾਈਨ ਉਹ ਦੁਹਰਾ ਰਿਹਾ। ਔਰ ਜਿਉਂ ਹੀ ਜੱਜ ਜਿਹੜਾ ਉਹ ਨਥੂਰਾਮ ਗੋਡਸੇ ਔਰ ਵਿਸ਼ਨੂੰ ਆਪਟੇ ਨੂੰ ਮੌਤ ਦੀ ਸਜ਼ਾ ਦਿੰਦਾ ਹੈ, ਜਿਹੜੇ ਉਹਨੇ ਨਾਰੇ ਲਾਏ, ਔਰ ਜੋ ਅੱਜ ਮਾਹੌਲ ਹੈ ਉਹਨੂੰ ਤੁਸੀਂ ਦੇਖ ਸਕਦੇ। ਉਹਦੇ ਨਾਰੇ ਸੀ ਹਿੰਦੂ ਧਰਮ ਕੀ ਜੈ, ਤੋੜ ਕੇ ਰਹੇਂਗੇ ਪਾਕਿਸਤਾਨ। ਇਹ ਔਨ ਰੈਕਰਡ ਹੈ ਕਿਉਂਕਿ ਕੋਰਟ ਦੀ ਕਾਰਵਾਈ ਸੀ। ਤੋੜ ਕੇ ਰਹੇਂਗੇ ਪਾਕਿਸਤਾਨ, ਹਿੰਦੂ ਹਿੰਦੀ ਹਿੰਦੁਸਤਾਨ। ਕਿਉਂਕਿ ਇਹ ਜਿਹੜਾ ਹਿੰਦੂ ਹਿੰਦੁਸਤਾਨ ਵੀ ਹੈ, ਇਹਦਾ ਇਹ ਕੰਪਲੀਟ ਨਾਰਾ ਇਹੀ ਸੀ ਜਿਹੜਾ ਨਥੂਰਾਮ ਗੋਡਸੇ ਨੇ
10 ਫਰਵਰੀ 1949 ਨੂੰ ਦਿੱਲੀ ਦੀ ਅਦਾਲਤ ਜਦੋਂ ਉਹਨੂੰ ਮੌਤ ਦੀ ਸਜ਼ਾ ਸੁਣਾਈ ਗਈ, ਉਸ ਦੇ ਵਿੱਚ ਉਹਨੇ ਇਹ ਨਾਰਾ ਲਾਇਆ ਜੀ। ਔਰ ਫਿਰ ਉਹਨੇ ਕਿਹਾ ਕਿ ਵੀ ਮੈਂ ਆਪਣਾ ਬਿਆਨ ਪੜ੍ਹਨਾ ਚਾਹੁੰਦਾ। ਲਗਭਗ 45 ਮਿੰਟ ਗੋਡਸੇ ਨੇ ਆਪਣਾ ਲਿਖਤੀ ਬਿਆਨ, ਜਿਹਦੇ 5 ਕੇ ਹਿੱਸੇ ਸੀ, ਉਹਨਾਂ ਦੇ ਵਿੱਚ ਕਿ ਰਾਜਨੀਤੀ ਕੀ ਹੈ, ਗਾਂਧੀ ਦੀ ਮੁੱਢਲੀ ਰਾਜਨੀਤੀ ਕੀ ਹੈ, ਸਾਡਾ ਹਿੰਦੂਤਵਾ ਦਾ ਏਜੰਡਾ ਕੀ ਹੈ, ਔਰ ਕਿਵੇਂ ਜੋ ਮੈਂ ਕੀਤਾ ਹੈ ਉਹ ਬਿਲਕੁਲ ਠੀਕ ਕੀਤਾ ਹੈ। ਔਰ ਇਹ ਜਦੋਂ 45 ਕੁ ਮਿੰਟ ਉਹ ਪੜ੍ਹ ਚੁੱਕਿਆ ਤੇ ਫਿਰ ਉਹ ਚੱਕਰ ਖਾ ਕੇ ਡਿੱਗ ਪਿਆ। ਫਿਰ ਪਾਣੀ ਪੀ ਕੇ ਉੱਠਿਆ ਤਾਂ ਉਹਨੇ ਅਗਲੇ 5 ਮਿੰਟ ਦੇ ਵਿੱਚ ਆਪਣਾ ਬਿਆਨ ਜਿਹੜਾ ਉਹ ਕੰਪਲੀਟ ਕੀਤਾ ਤੇ ਬਿਆਨ ਕੰਪਲੀਟ ਕਰਨ ਲੱਗਿਆ ਉਹਨੇ ਫਿਰ ਨਾਰੇ ਲਾਏ, ਅਖੰਡ ਭਾਰਤ ਅਮਰ ਰਹੇ, ਵੰਦੇ ਮਾਤਰਮ। ਔਰ ਉਹਨੇ ਕਿਹਾ ਕਿ ਵੀ ਇਹ ਜਿਹੜੀ ਸਰਕਾਰ ਹੈ ਇਹ ਮੁਸਲਿਮ ਪ੍ਰਸਤ ਹੈ। ਔਰ ਅਲਟੀਮੇਟਲੀ ਜਿਹੜੀ ਉਹਦੀ ਲਾਸਟ ਵਿਸ਼ ਵੀ ਸੀ ਜਦੋਂ ਉਹਨੂੰ ਫਾਂਸੀ ਦਿੱਤੀ ਗਈ, ਜਿਹੜੀ ਕਿ ਉਹਦੇ 'ਚ ਉਹਨੇ ਕਿਹਾ ਸੀ ਕਿ ਮੇਰੀਆਂ ਜਿਹੜੀਆਂ ਅਸਥੀਆਂ ਨੇ ਉਹਨਾਂ ਨੂੰ ਉਦੋਂ ਹੀ ਗੰਗਾ ਦੇ ਵਿੱਚ ਬਹਾਇਆ ਜਾਏ ਜਦੋਂ ਕਿ ਪਾਕਿਸਤਾਨ ਟੁੱਟ ਜਾਏ ਔਰ ਅਖੰਡ ਭਾਰਤ ਸਥਾਪਿਤ ਹੋ ਜਾਏ। ਸੋ ਅੱਜ ਵੀ ਹੁਣ ਨਥੂਰਾਮ ਗੋਡਸੇ ਦੀ ਯਾਦ 'ਚ ਮੰਦਿਰ ਵੀ ਬਣਾਇਆ ਗਿਆ ਹੈ ਔਰ ਉਹਦੇ 'ਚ ਉਹ ਜਿਹੜੀਆਂ ਨੇ ਉਸਦੀਆਂ ਅਸਥੀਆਂ ਵੀ ਅਜੇ ਰੱਖੀਆਂ ਹੋਈਆਂ ਨੇ। ਔਰ ਇਸ ਸਾਰੇ ਨੂੰ ਜਦੋਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਦੇਖਦੇ ਕਿ ਵੀ ਕਿਵੇਂ ਇਸ 72 ਸਾਲ ਦੇ ਵਿੱਚ ਉਹ ਸਾਰੀ ਲਾਈਨ ਜਿਹੜੀ ਹੈ ਉਸੇ ਲਾਈਨ ਦੇ ਉੱਤੇ ਹੀ ਜਦੋਂ ਗੋਡਸੇ ਨੂੰ ਸਜ਼ਾ ਸੁਣਾਈ ਗਈ, ਜ਼ਾਹਰ ਹੈ ਨਥੂਰਾਮ ਗੋਡਸੇ ਇੱਕ ਮਹਾਰਾਸ਼ਟਰ ਦਾ ਬ੍ਰਾਹਮਣ ਸੀ। ਹੁਣ ਬਹੁਤ ਵਾਰ ਜਦੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਜੀ ਇੰਦਰਾ ਗਾਂਧੀ ਬਹੁਤ ਵੱਡੀ ਲੀਡਰ ਸੀ ਤੇ ਸਿੱਖਾਂ ਨੇ ਉਹਨੂੰ ਮਾਰਿਆ। ਸੋ ਲੋਕਾਂ ਦੇ ਵਿੱਚ ਬਹੁਤ ਗੁੱਸਾ ਸੀ ਕਿਉਂਕਿ ਇੰਦਰਾ ਗਾਂਧੀ ਮਹਾਤਮਾ ਗਾਂਧੀ ਨਾਲੋਂ ਤਾਂ ਵੱਡੀ ਨਹੀਂ ਸੀ, ਇਹਨਾਂ ਦੇ ਮਹਾਤਮਾ ਨਾਲੋਂ। ਤੇ ਮਹਾਤਮਾ ਗਾਂਧੀ ਜਿਹੜਾ ਇਹਨਾਂ ਦਾ, ਮੈਂ ਮਹਾਤਮਾ ਇਸ ਲਈ ਕਹਿ ਰਿਹਾ ਕਿਉਂਕਿ ਇਹਨਾਂ ਦਾ ਹੈ, ਉਹਦੇ ਮਾਰੇ ਜਾਣ ਤੋਂ ਬਾਅਦ ਕਿੰਨੇ ਕੁ ਮਹਾਰਾਸ਼ਟਰ ਦੇ ਮਰਾਠੇ ਬ੍ਰਾਹਮਣਾਂ ਦੇ ਖਿਲਾਫ ਹਿੰਸਾ ਹੋਈ, ਕਿੰਨੇ ਕੁ ਕਤਲ ਹੋਏ, ਕਿੰਨਿਆਂ ਕੁ ਦੇ ਘਰ ਸਾੜੇ ਗਏ ਕਿ ਤੁਸੀਂ ਸਾਡੇ ਇਸ ਰਾਸ਼ਟਰ ਪਿਤਾ ਨੂੰ, ਫਾਦਰ ਆਫ ਦਾ ਨੇਸ਼ਨ ਨੂੰ ਬ੍ਰਾਹਮਣਾਂ ਨੇ ਮਾਰ ਦਿੱਤਾ ਹੈ, ਮਰਾਠਿਆਂ ਨੇ। ਸੋ ਜ਼ਾਹਰਾ ਤੌਰ ਦੇ ਉੱਤੇ ਨਥੂਰਾਮ ਗੋਡਸੇ ਉਦੋਂ ਵੀ ਜਿਹੜਾ ਉਸ ਜਿਸ ਐਕਟ ਨੂੰ ਉਹਨੇ ਕੀਤਾ ਉਹ ਬਿਲਕੁਲ ਪਲੈਨਡ ਔਰ ਉਸ ਆਈਡੀਓਲੋਜੀ ਵੱਲ ਇਸ਼ਾਰਾ ਸੀ। ਹਾਲਾਂਕਿ ਉਸ ਪੀਰੀਅਡ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਕਿ ਨਹਿਰੂ ਦੇ ਉਸ ਅਗਵਾਈ ਦੇ ਵਿੱਚ ਔਰ ਪਟੇਲ ਹੋਮ ਮਿਨਿਸਟਰ ਸੀ। ਇਹ ਹੁਣ ਇੱਕ ਵੱਖਰੀ ਕਹਾਣੀ ਹੈ ਕਿ 15 ਸਾਲ ਇਹ ਚਾਰਜ ਲੱਗਦਾ ਰਿਹਾ ਪਟੇਲ ਦੇ ਉੱਤੇ ਵੀ। ਹਾਲਾਂ ਪਟੇਲ ਵੀ ਕੁਝ ਸਾਲਾਂ ਬਾਅਦ ਮਰ ਗਏ ਕਿ ਗਾਂਧੀ ਦੇ ਕਤਲ ਦੀ ਜਿਹੜੀ ਲਾਈਨ ਹੈ ਉਹ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਦੱਸ ਰਹੀਆਂ ਸੀ। ਅੱਗੇ ਵੀ 3-4 ਵਾਰ ਉਸ ਦੇ ਉੱਤੇ ਡਿਫਰੈਂਟ ਥਾਵਾਂ ਤੇ ਅਟੈਕ ਹੋ ਰਹੇ ਸੀ, ਪਰ ਪਟੇਲ ਨੇ ਨਹਿਰੂ ਦੀ ਮਰਜ਼ੀ ਦੇ ਨਾਲ ਜਾਂ ਉਹਦੀ ਬਿਨਾਂ ਉਸ ਨੂੰ ਦਬਾਈ ਰੱਖਿਆ। ਔਰ ਜੈ ਪ੍ਰਕਾਸ਼ ਨਾਰਾਇਣ ਜਿਹੜਾ ਬਹੁਤ ਵੱਡਾ ਲੀਡਰ ਉੱਭਰਿਆ ਬਾਅਦ ਦੇ ਵਿੱਚ, ਉਹਨੇ ਟੋਟਲ ਰੈਵੋਲੂਸ਼ਨ ਦੇ ਨਾਂ ਥੱਲੇ ਇੰਦਰਾ ਗਾਂਧੀ ਦਾ ਤਖਤਾ ਪਲਟਿਆ, ਐਮਰਜੈਂਸੀ ਲਾਈ ਉਹਨੇ ਔਰ ਬਾਅਦ ਜਨਤਾ ਪਾਰਟੀ ਦੀ ਸਰਕਾਰ ਬਣੀ। ਉਹ ਹਮੇਸ਼ਾ ਗਾਂਧੀ ਦੇ ਮਰਡਰ ਦੇ ਲਈ ਪਟੇਲ ਨੂੰ ਦੋਸ਼ੀ ਠਹਿਰਾਉਂਦਾ ਸੀ। ਹੁਣ ਉਹੀ ਪਟੇਲ ਅੱਜ ਬੇਸ਼ੱਕ ਉਹ ਕਾਂਗਰਸ ਦੇ ਵਿੱਚ ਬੈਠਾ ਸੀ, ਹੋਮ ਮਿਨਿਸਟਰ ਸੀ, ਲੇਕਿਨ ਉਹਦੀ ਵੀ ਧੋਤੀ ਦੇ ਥੱਲੇ ਖਾਕੀ ਨਿੱਕਰ ਸੀ। ਔਰ ਅਸੀਂ ਦੇਖਦੇ ਹਾਂ ਕਿ ਇਹ ਕਿਵੇਂ ਆਰਐਸਐਸ ਨੇ, ਜਿਨ੍ਹਾਂ ਦੇ ਕੋਲ ਅੰਦਰੂਨੀ ਇਨਫੋਰਮੇਸ਼ਨ ਵੀ ਇਹ ਸਾਰੇ ਲਿੰਕਸ ਦੀ ਹੋਏਗੀ, ਕਿ ਉਹਨਾਂ ਨੇ ਪਟੇਲ ਦਾ ਕਿੰਨਾ ਵੱਡਾ ਬੁੱਤ ਸਥਾਪਿਤ ਕੀਤਾ। ਗਾਂਧੀ ਦੀ ਸਮਾਧੀ ਤੇ ਜਾ ਕੇ ਹਾਰ ਰੱਖਣਾ ਜਾਂ ਇਹਨਾਂ ਦੀ ਮਜਬੂਰੀ ਹੈ, ਕਿਉਂਕਿ ਅਜੇ ਤੱਕ ਹਿੰਦੂ ਰਾਸ਼ਟਰ ਐਲਾਨ ਕੇ ਉਹਨਾਂ ਨੇ ਉਹਦੀ ਸਮਾਧ ਲੈਵਲ ਨਹੀਂ ਕੀਤੀ। ਲੇਕਿਨ ਇਹਨਾਂ ਦਾ ਕਲਚਰ ਆਰਐਸਐਸ ਦਾ, ਇਹਦੇ ਬਾਵਜੂਦ ਕਿ ਗਾਂਧੀ ਨੇ 800 ਸਾਲ ਬਾਅਦ ਜਿਹੜਾ ਇੰਨਾ ਵੱਡਾ ਹਿੰਦੂ ਰਾਸ਼ਟਰ ਬਣਾ ਕੇ ਇਹਨਾਂ ਦੇ ਹਵਾਲੇ ਕਰ ਦਿੱਤਾ ਰਾਮ ਰਾਜ ਦੇ ਫਰਾਡ ਥੱਲੇ, ਲੇਕਿਨ ਇਹਨਾਂ ਦੀ ਐਕਸੈਪਟੇਬਿਲਟੀ ਨਹੀਂ ਹੋਈ ਕਿਉਂਕਿ ਇਹਨਾਂ ਦੇ ਜ਼ਿਹਨ ਦੇ ਵਿੱਚ ਉਹੀ ਸਾਵਰਕਰ ਦਾ, ਜਿੱਥੇ ਕਿ ਉਹ ਇਹ ਗੱਲ ਕਹਿੰਦਾ ਕਿ ਜੋ ਹੱਲ ਨਾਜ਼ੀਆਂ ਨੇ ਘੱਟ ਗਿਣਤੀਆਂ ਦਾ ਕੱਢਿਆ ਜਰਮਨੀ ਦੇ ਵਿੱਚ ਯਹੂਦੀਆਂ ਦਾ ਇਹੀ ਹੱਲ ਭਾਰਤ ਦੇ ਵਿੱਚ ਹੈ। ਉਹੀ ਗੋਲਵਲਕਰ ਔਰ ਇਹ ਜਿਹੜਾ ਉਹਦਾ ਨਾਰਾ, ਜਿਹੜਾ ਗੋਲਵਲਕਰ ਦਾ ਔਰ ਸਾਵਰਕਰ ਦਾ ਹੀ ਨਾਰਾ ਸੀ, ਨਥੂਰਾਮ ਗੋਡਸੇ ਨੇ ਜਿਹੜੇ ਲਾਏ ਕਿ ਤੋੜ ਕੇ ਰਹੇਂਗੇ ਪਾਕਿਸਤਾਨ, ਹਿੰਦੂ ਹਿੰਦੀ ਹਿੰਦੁਸਤਾਨ। ਸੋ ਅੱਜ ਤੁਸੀਂ ਜਿਨ੍ਹਾਂ ਦੇ ਹੱਥ ਪਾਵਰ ਆਈ ਹੈ, 2014 ਚ ਪਹਿਲੀ ਵਾਰ ਹਕੂਮਤ ਬਣੀ, ਹੁਣ 2019 ਚ, ਜੇ ਤੁਸੀਂ ਇਹਨਾਂ ਦੀਆਂ ਨੀਤੀਆਂ ਦੇਖੋ ਤੇ ਅੱਜ
ਉਸ ਲੈਵਲ ਤੱਕ ਇਹ ਪਹੁੰਚ ਗਏ ਨੇ। ਔਰ ਪਿਛਲੇ ਦਿਨਾਂ 'ਚ 26 ਜਨਵਰੀ ਦੇ ਮੌਕੇ ਐਨਸੀਸੀ ਔਰ ਦੂਸਰਿਆਂ ਦੇ ਵੀ ਜਿਹੜੀਆਂ ਰਿਪਬਲਿਕ ਡੇ ਮਨਾਇਆ ਗਿਆ, ਇਹ ਗੱਲ ਮੋਦੀ ਨੇ ਕਹੀ ਕਿ ਸਾਡੀਆਂ 3 ਜੰਗਾਂ ਪਹਿਲਾਂ ਪਾਕਿਸਤਾਨ 'ਚ ਹੋਈਆਂ, ਪਾਕਿਸਤਾਨ ਨਾਲ ਹੋਈਆਂ, ਅਸੀਂ ਸਾਰੀਆਂ ਜਿੱਤੀਆਂ। ਜੀ ਹੁਣ ਵੀ ਅਸੀਂ ਪਾਕਿਸਤਾਨ ਨਾਲ ਜੇ ਜੰਗ ਹੋਈ ਤਾਂ 8-10 ਦਿਨਾਂ 'ਚ ਇਹ ਕੰਮ ਮੁਕਾ ਦੇਵਾਂਗੇ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਜਿਹੜਾ ਡੇਂਜਰ ਹੈ ਜੰਗ ਦਾ ਉਸ ਖਿੱਤੇ ਦੇ ਵਿੱਚ, ਜਿਹੜੀ ਅਲਟੀਮੇਟਲੀ ਤਬਾਹੀ ਦਾ ਵਾਇਸ ਬਣੇਗੀ, ਉਹ ਵਰਚੁਅਲ ਨਹੀਂ ਹੈ, ਉਹ ਕੋਈ ਵੋਟਾਂ ਲੈਣ ਲਈ ਨਹੀਂ ਹੈ। ਜੇ ਗੋਡਸੇ ਦੀਆਂ ਅੱਜ ਅਰਥੀਆਂ ਵੀ ਜਿਹੜੀਆਂ ਨੇ, ਉਹ ਜਿਹੜੀਆਂ ਨੇ ਅਸਥੀਆਂ ਵੀ ਪਈਆਂ ਹੋਈਆਂ ਨੇ, ਬੋਨਸ, ਔਰ ਇਹਨਾਂ ਦਾ ਏਜੰਡਾ ਵੀ ਉਸ ਪਾਸੇ ਵੱਲ ਜਾ ਰਿਹਾ। ਇਹਨਾਂ ਨੇ ਆਲਰੇਡੀ ਬਾਲਾਕੋਟ ਵਾਲੀ ਘਟਨਾ ਕਰਕੇ ਜਿਹੜਾ ਉਹ ਜੰਗ ਦੀ ਜਿਹੜੀ ਹੈ ਉਹ ਆਮਦ ਨੂੰ ਸੱਦਾ ਦੇ ਦਿੱਤਾ ਸੀ। ਔਰ ਜਿਸ ਅੰਦਾਜ਼ ਦੇ ਵਿੱਚ ਜੋ ਕੁਛ ਇਹਨਾਂ ਨੇ ਕਸ਼ਮੀਰ 'ਚ ਕੀਤਾ ਹੈ, ਜੋ ਅੱਜ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਫਿਰ ਬਾਅਦ 'ਚ ਦੂਸਰੇ NRC ਔਰ NRA ਦੇ ਥੱਲੇ ਕਰਨ ਜਾ ਰਹੇ ਨੇ, ਔਰ ਜਿਸ ਅੰਦਾਜ਼ ਦੇ ਵਿੱਚ, ਕਿਉਂਕਿ ਜੋ ਅੱਜ ਵਾਕਿਆ ਜਾਮੀਆ ਮਿਲੀਆ ਇਸਲਾਮੀਆ ਦੇ ਸਟੂਡੈਂਟਸ ਦੇ ਨਾਲ ਇਸ ਬਜਰੰਗ ਦਲ ਦੇ ਹਿੰਦੂਤਵੀ ਨੇ ਕੀਤਾ, ਪਿਛਲੇ ਕੱਲ ਸ਼ਾਹੀਨ ਬਾਗ ਦੇ ਵਿੱਚ ਵੀ ਇੱਕ ਜਿਹੜਾ ਹਥਿਆਰਬੰਦ ਗੁੰਡਾ ਹਿੰਦੂਤਵੀ ਉਹ ਸਟੇਜ ਦੇ ਉੱਤੇ ਚੜ ਗਿਆ ਸੀ, ਧਮਕੀ ਦੇ ਰਿਹਾ ਸੀ ਕਿ ਵੀ ਇਹਨੂੰ ਖਤਮ ਕਰੋ। ਉਹ ਉਹਨਾਂ ਨੇ ਜਿਹੜਾ ਉਹਨੂੰ ਓਵਰਪਾਵਰ ਕੀਤਾ, ਜਿਹੜੇ ਪ੍ਰੋਟੈਸਟਰ ਸੀ। ਔਰ ਅੱਜ ਅਸੀਂ ਦੇਖ ਰਹੇ ਹਾਂ ਵੀ ਇਹ ਕਿਵੇਂ ਹਰ ਚੀਜ਼, ਜੇ ਗਾਂਧੀ ਦਾ ਮਰਡਰ ਉੱਥੇ ਹੀ ਪਟੇਲ ਬੈਠਾ ਹੈ, ਉੱਥੇ ਹੀ ਨਹਿਰੂ ਬੈਠਾ ਹੈ। ਜੇ ਨਹਿਰੂ ਨੂੰ ਨਾ ਵੀ ਕਿਹਾ ਜਾਏ, ਹਾਲਾਂਕਿ ਗਾਂਧੀ ਦੇ ਅਖੀਰਲੇ ਦਿਨਾਂ 'ਚ ਰਿਲੇਸ਼ਨਸ਼ਿਪ ਨਹਿਰੂ ਦੇ ਨਾਲ ਵੀ ਖਟਾਸ ਵਾਲੀ ਸੀ, ਸਾਵਰ ਸੀ। ਪਟੇਲ ਤਾਂ ਉਹਨੂੰ ਦੇਖ ਕੇ ਰਾਜੀ ਨਹੀਂ ਸੀ, ਕਿਉਂਕਿ ਪਟੇਲ ਵੀ ਜਿਹੜਾ ਹਿੰਦੂਤਵਾ ਦਾ ਹੀ ਵਿੱਚ ਬੈਠਾ ਬੰਦਾ, ਉਹਨੂੰ ਇਹ ਟੋਲਰੇਟ ਹੀ ਨਹੀਂ ਸੀ ਹੋ ਰਿਹਾ ਕਿ ਵੀ ਇਹ ਪਾਕਿਸਤਾਨ ਦੀ ਮੰਗ ਕਿਵੇਂ ਜਿਹੜੀ ਹੈ ਉਹ ਮੰਨੀ ਗਈ ਹੈ। ਸੋ ਅੱਜ ਵੀ ਉਹਨਾਂ ਹਾਲਾਤਾਂ 'ਚ ਤੁਸੀਂ ਦੇਖੋ, ਜਦੋਂ ਅਸੀਂ ਕਹਿੰਦੇ ਹਾਂ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਇਸੇ ਲਈ ਕਿ ਨਾ ਉਸ ਦੌਰ ਦੇ ਵਿੱਚ ਅਕਲ ਤੋਂ ਕੰਮ ਲਿਆ ਗਿਆ ਸੀ, ਕਿਵੇਂ ਹਿੰਦੂਤਵਾ ਦਾ ਇੱਕ ਨੈਰੇਟਿਵ ਬਿਲਟ ਕੀਤਾ ਗਿਆ, ਤੇ 72 ਸਾਲ ਬਾਅਦ ਤਾਂ ਅੱਜ ਇਹਨਾਂ ਲੋਕਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੈ ਔਰ ਉਸ ਦਾ ਇਸਤੇਮਾਲ ਹਰ ਲੈਵਲ ਦੇ ਉੱਤੇ ਕਰ ਰਹੇ ਨੇ। ਕੁੱਲ ਦੁਨੀਆ ਭਰ ਦੇ ਵਿੱਚ ਇਸ ਗੱਲ ਦੇ ਬਾਵਜੂਦ ਅਮਰੀਕਨ ਕਾਂਗਰਸ ਦੇ ਵਿੱਚ ਬਰੀਫਿੰਗ ਹੁੰਦੀ ਹੈ, ਯੂਰਪੀਅਨ ਪਾਰਲੀਮੈਂਟ 'ਚ ਲਗਭਗ 500 ਤੋਂ ਜ਼ਿਆਦਾ ਮੈਂਬਰ 5 ਮਤੇ ਦਿੰਦੇ ਨੇ। ਇਹਦਾ ਮਤਲਬ ਹੈ ਕਿ ਦੁਨੀਆ ਨੂੰ ਅੱਜ ਪਤਾ ਹੈ ਗਾਂਧੀ ਨਾਲ ਜੋ ਹੋਇਆ ਉਹ ਵੀ ਉਹ ਪੀਰੀਅਡ ਸੀ ਕਿ ਬ੍ਰਿਟਿਸ਼ ਕਲੋਨੀਅਲਸ ਉਹਨਾਂ ਦਾ ਉਸ ਕਿਸਮ ਦਾ ਦਾਇਰਾਕਾਰ ਜਿਨ੍ਹਾਂ ਨੇ ਖੁਦ ਹੀ ਉਸ ਲੈਵਲ ਦੇ ਉੱਤੇ ਬਿਲਟ ਕੀਤਾ ਔਰ ਉਹਨਾਂ ਦੀ ਆਪਣੀ ਸੂਟੇਬਿਲਟੀ ਸੀ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਅੱਜ ਵੀ ਉਹੀ ਦੁਹਰਾ ਵਾਪਸ ਹੈ। ਅੱਗੇ ਤਾਂ ਉਸ ਹਿੰਦੂਤਵਾ ਦੇ ਜਨੂਨ ਨੇ ਇੱਕ ਗਾਂਧੀ ਨੂੰ ਮਾਰਿਆ ਸੀ, ਪਰ ਅੱਜ ਜਿਸ ਹੱਦ ਤੱਕ ਹਿੰਦੂਤਵਾ ਦਾ ਜਨੂਨ, ਵਾਇਲੈਂਸ, ਗੁੰਡਾ ਕਲਚਰ, ਗੂਨ ਕਲਚਰ ਉਹ ਲੋਅਰ ਲੈਵਲ ਤੱਕ ਖੜਾ ਕਰ ਦਿੱਤਾ ਗਿਆ, ਆਉਣ ਵਾਲੇ ਪੀਰੀਅਡ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਲਾਸ਼ਾਂ ਵਿਚ ਸਕਦੀਆਂ ਨੇ। ਔਰ ਮਾਈਨੋਰਿਟੀਜ਼ ਦਾ, ਉਹ ਮੁਸਲਮਾਨ ਹੋਣ, ਈਸਾਈ ਹੋਣ, ਸਿੱਖ ਹੋਣ, ਦਲਿਤ ਹੋਣ, ਟਰਾਈਬਲਸ ਹੋਣ, ਵੱਡੇ ਪੈਮਾਨੇ ਦੇ ਉੱਤੇ ਉਹਨਾਂ ਦਾ ਜੈਨੋਸਾਈਡ, ਉਹਨਾਂ ਦੀ ਨਸਲਕੁਸ਼ੀ ਹੋਣ ਜਾ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।